ਮੈਨੂੰ ਆ ਰਿਹਾ ਹਾਸਾ ਵੈਸੇ ਭਾਰਤ ਜਿਹੜਾ ਨਾ ਉਹ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਿਹਾ ਜਾਂਦਾ ਹੈ। ਇਹ ਜੁਮਲਾ ਹੁਣ ਮਜ਼ਾਕ ਬਣ ਗਿਆ ਇਹਨੇ ਜਮਹੂਰੀਅਤ ਹੋ ਕਿਉਂਕਿ ਅਗਰ ਸਿਰਫ ਵੋਟ ਪਾਉਣ ਨਾਲ ਜਮਹੂਰੀਅਤ ਹੁੰਦੀ ਤੇ ਫਿਰ ਸ਼ਮਾਲੀ ਕੋਰੀਆ ਦੇ ਵਿੱਚ ਵੀ ਜਮਹੂਰੀਅਤ ਹੈ। ਇਹ ਜਿਹੜਾ ਵੱਡਾ ਮਾਮਾ ਬਣਿਆ ਫਿਰਦਾ ਹੈ ਜਮਹੂਰੀਅਤ ਦਾ, ਅੱਜ ਦਾ ਭਾਰਤ ਇੱਕ ਐਸੀ ਰਿਆਸਤ ਬਣ ਚੁੱਕਿਆ ਹੈ ਕਿ ਜਿੱਥੇ ਜਿਹੜੀ ਹਕੂਮਤ ਹੈ ਉਹ मतलब हुकूमत को सवाल करना एक जुर्म बनता जा रहा है, इख्तलाफ गद्दारी बनता जा रहा है, सच बोलन दे उत्ते मुल्क दुश्मनी है। और मोदी सरकार ने फिर अपने ਜਿਹੜੇ ਨਾ ਉਹ ਸ਼ਾਖਾ ਬਣਾਈਆਂ ਹੋਈਆਂ ਨੇ। ਇਹ ਸ਼ਾਖਾ ਬਣਾਈਆਂ ਨਹੀਂ, ਜਿੱਦਾਂ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਨਾ ਕਿ ਆਰਐਸਐਸ ਜਿਹੜਾ ਗਰੁੱਪ ਹੈ ਨਾ, ਇਹ ਜਿਹੜਾ ਹਿੰਦੂਤਵ ਨਜ਼ਰੀਏ ਤੇ ਚੱਲਦਾ ਹੈ, ਇਹ ਇੰਤਹਾਈ ਖਰਾਬ ਹੈ ਭਾਰਤ ਵਾਸਤੇ। ਭਾਰਤ ਮਜ਼ੀਦ ਅੱਗੇ ਤਾਰੀਕੀ 'ਚ ਜਾਏਗਾ। ਭਾਰਤ ਦੇ ਵਿੱਚ VOTING ਹੁੰਦੀ ਪਈ ਹੈ ਲੇਕਿਨ ਮੁਕਾਬਲਾ ਨਹੀਂ ਹੁੰਦਾ ਪਿਆ। 2025 ਦੇ ਵਿੱਚ ਜਿੰਨੇ ਇਲਜ਼ਾਮਾਤ ਪਾਕਿਸਤਾਨ ਤੇ ਲੱਗੇ ਨੇ ਨਾ, ਇਹ ਕਿਸੇ ਮੁਲਕ ਤੇ ਨਹੀਂ ਲਾਏ ਇਹਨਾਂ ਨੇ। ਔਰ ਪਾਕਿਸਤਾਨ ਨੇ ਸਬੂਤ ਮੰਗੇ ਤੇ ਸਬੂਤ ਅਗੋਂ ਕੀ ਟਕਾ, ਕਦੀ ਕਿਸੇ ਮੁਸਲਮਾਨ ਦੇ ਉੱਤੇ ਜ਼ੁਲਮ, ਕਦੀ ਕਿਸੇ ਤਾਲਿਬੇ ਇਲਮ ਤੇ ਜ਼ੁਲਮ, ਬੇਰੋਜ਼ਗਾਰੀ ਦਾ ਬੁਰਾ ਹਾਲ ਹੈ। ਮੁਸਤਕਬਲ ਬਿਲਕੁਲ ਖਾਲੀ ਔਰ ਤਾਰੀਕ ਪਿਆ ਹੋਇਆ ਹੈ। ਮੈਂ ਤੁਹਾਨੂੰ ਫਿਰ ਕਹਿਣੀ ਪਈਆਂ ਕਿ ਇਹ ਪਰਚੀ ਦੇ ਉੱਤੇ ਲਿਖ ਕੇ ਜਿਹੜਾ ਨਾ ਉਹ ਆਪਣੇ ਕਿਸੇ ਸਾਂਭ ਕੇ ਰੱਖ ਦਿਓ। ਭਾਰਤ ਆਉਣ ਵਾਲੇ ਵਕਤ ਦੇ ਵਿੱਚ ਫਿਰ ਤਾਰੀਕੀ ਵਿੱਚ ਜਾਵੇਗਾ। ਔਰ ਇਹਦੇ ਇਦਾਰੇ ਕੀ ਕਰਦੇ ਨੇ? ਸਿਰਫ ਔਰ ਸਿਰਫ ਪਿੱਠੂ ਬਣੇ ਹੋਏ ਆ। ਕਿਹਦੇ? ਤੁਹਾਨੂੰ ਪਤਾ ਹੀ ਹੈ। बिस्मिल्लाहिर्रहमानिर्रहीम, अस्सलाम वालेकुम नाजरीन, तुसी देख रहे हो 360 डिजिटल पंजाबी और मैं हाँ तुहाडी मेज़बान शमाइला नियाज़ ते जिन्ने भी मेरे सिख भैन भरा हैगे ने देखने वाले उन्होंने सत श्री अकाल। ठीक हो गया, अज दा व्लॉग शुरू करते हैं। मैनू आ रहा हासा वैसे भारत जिहड़ा ना वो दुनिया की सब तो वड्डी जमहूरीयत क्या जांदा है। ये जुमला हुण मजाक बन गया, यानी जमहूरीयत हो क्योंकि अगर सिर्फ वोट पाउण नाल जमहूरीयत हुंदी ते फिर शमाली कोरिया दे विच भी जमहूरीयत है। उत्थे लोग लाइनां 'च खड़े हो के वोट पाउंदे। असल सवाल ये है कि वोट पाउण तो बाद आवाम दे हत्थ दे विच की रह जांदा है, कि उहदे कोले इख्तियार आंदा है या सिर्फ और सिर्फ खामोशी दा सर्टिफिकेट। दसो की आंदा है उहदे कोले? जमहूरीयत तां फिर उत्थे भी हैगी है। ਇਹ ਜਿਹੜਾ ਵੱਡਾ ਮਾਮਾ ਬਣਿਆ ਫਿਰਦਾ ਹੈ ਜਮਹੂਰੀਅਤ ਦਾ, ਅੱਜ ਦਾ ਭਾਰਤ ਇੱਕ ਐਸੀ ਰਿਆਸਤ ਬਣ ਚੁੱਕਿਆ ਹੈ ਕਿ ਜਿੱਥੇ ਜਿਹੜੀ ਹਕੂਮਤ ਹੈ ਉਹ मतलब हुकूमत को सवाल करना एक जुर्म बनता जा रहा है, इख्तलाफ गद्दारी बनता जा रहा है, सच बोलन दे उत्ते मुल्क दुश्मनी है। और अगर तुसी इलैक्शन जित सकते हो तो फिर तुसी हुकूमत के बयाने तो हट के बोल के नहीं विखा सकते, तुहाडे ते केस बनेगा, ਤੁਹਾਨੂੰ ਜੇਲ੍ਹ ਵੀ ਹੋਏਗੀ, ਤੁਹਾਡੀ ਜਮਾਤ ਦੇ ਅਕਾਊਂਟ ਵੀ ਫਰੀਜ਼ ਹੋ ਜਾਣਗੇ ਅਗਰ ਕੋਈ ਦੂਜੀ ਜਮਾਤ ਨਾ ਜਿੱਤੇ ਤੇ ਫਿਰ ਡਟਾਈ ਨਾਲ ਆਖਿਆ ਜਾਂਦਾ ਹੈ ਕਿ ਦੇਖੋ ਜੀ ਮੁਲਕ ਵਿੱਚ ਜਿਹੜਾ ਨਾ ਉਹ ਜਮਹੂਰੀਅਤ ਹੈਗੀ ਹੈ। ਇਲੈਕਸ਼ਨ ਅਸੀਂ ਕਰਾਉਂਦੇ ਤਾਂ ਪਏ, ਮੁਲਕ ਦੇ ਵਿੱਚ ਜਮਹੂਰੀਅਤ ਹੈ, ਜਮਹੂਰੀਅਤ ਹੈਗੀ ਹੈ ਤੇ ਅਸੀਂ ਇਲੈਕਸ਼ਨਸ ਕਰਾਉਂਦੇ ਪਏ ਆ ਨਾ। ਸਮਝੇ ਤੁਸੀਂ? ਇਹ ਗੇਮ ਸਮਝੋ ਇਹਨਾਂ ਦੀ ਤੁਸੀਂ। ਇਹ ਕਿੱਦਾਂ ਦੀ ਜਮਹੂਰੀਅਤ ਹੈ ਵੈਸੇ, ਜਿੱਥੇ ਆਪੋਜੀਸ਼ਨ ਲੀਡਰ ਜੇਲ੍ਹ ਦੇ ਵਿੱਚ ਹੋਣ ਤੇ ਹਕੂਮਤ ਫਤਹ ਦੇ ਨਾਰੇ ਲਾਉਂਦੀ ਫਿਰੇ। ਇਹ ਕਿਦਾਂ ਦੀ ਜਮਹੂਰੀਅਤ ਹੈ ਜਿੱਥੇ ਸਹਾਫੀ ਸਵਾਲ ਪੁੱਛਣ ਤੇ ਉੱਥੇ ਨੌਕਰੀ ਤੋਂ ਕੱਢ ਦੇਣ? ਦੱਸੋ ਨਾ। ਸਿਰਫ ਔਰ ਸਿਰਫ ਮੋਦੀ ਸਰਕਾਰ ਨੂੰ ਸਾਰੀਆਂ ਸਹੂਲਤਾਂ ਮੁਯੱਸਰ ਨੇ ਔਰ ਮੋਦੀ ਸਰਕਾਰ ਨੇ ਫਿਰ ਆਪਣੇ ਜਿਹੜੇ ਨਾ ਉਹ ਸ਼ਾਖਾ ਬਣਾਈਆਂ ਹੋਈਆਂ ਨੇ। ਖੈਰ ਇਹ ਸ਼ਾਖਾ ਬਣਾਈਆਂ ਨਹੀਂ, ਜਿੱਦਾਂ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਨਾ ਕਿ ਆਰਐਸਐਸ ਜਿਹੜਾ ਗਰੁੱਪ ਹੈ ਨਾ, ਇਹ ਜਿਹੜਾ ਹਿੰਦੂਤਵ ਨਜ਼ਰੀਏ ਤੇ ਚੱਲਦਾ ਹੈ, ਇਹ ਇੰਤਹਾਈ ਖਰਾਬ ਹੈ ਭਾਰਤ ਵਾਸਤੇ। ਭਾਰਤ ਮਜ਼ੀਦ ਅੱਗੇ ਤਾਰੀਕੀ 'ਚ ਜਾਏਗਾ। ਭਾਰਤ ਦੇ ਵਿੱਚ VOTING ਹੁੰਦੀ ਪਈ ਹੈ ਲੇਕਿਨ ਮੁਕਾਬਲਾ ਨਹੀਂ ਹੁੰਦਾ ਪਿਆ, ਕਿਉਂਕਿ ਮੁਕਾਬਲਾ ਉਦੋਂ ਹੁੰਦਾ ਹੈ ਜਦੋਂ ਮੈਦਾਨ ਬਰਾਬਰ ਦਾ ਹੁੰਦਾ ਹੈ। ਇੱਥੇ ਇੱਕ ਪਾਸੇ ਪੂਰੀ ਰਿਆਸਤੀ ਮਸ਼ੀਨਰੀ ਹੈਗੀ ਹੈ, ਮੀਡੀਆ ਹੈਗਾ, ਇਦਾਰੇ ਹੈਗੇ, ਤੇ ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਦੇ ਕੋਲੇ ਮਾਈਕ ਹੈਗੇ ਨੇ ਲੇਕਿਨ ਬੰਦ ਨੇ, ਜਲਸੇ ਕਰਨੇ ਲੇਕਿਨ ਰੋਕ ਦਿੱਤੇ ਨੇ। ਠੀਕ ਹੈ, ਜ਼ੁਬਾਨਾਂ ਕੱਢ ਦਿੱਤੀਆਂ ਨੇ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਲੈਕਸ਼ਨਸ ਨਹੀਂ ਹੁੰਦੇ, ਬਲਕਿ ਇੱਕ ਸਕ੍ਰਿਪਟਡ ਸ਼ੋਅ ਹੁੰਦਾ ਹੈ। ਯਾਨੀ ਉਹ ਪਹਿਲੇ ਤੋਂ ਤੈਅ ਹੁੰਦਾ ਹੈ ਕਿ ਕਿਹੜਾ ਬੰਦਾ ਇਕਤਦਾਰ ਵਿੱਚ ਆਵੇਗਾ ਔਰ ਕਿਹੜਾ ਬੰਦਾ ਕੀ ਕਰੇਗਾ। ਫਿਰ ਇਹ ਕਹਿੰਦੇ ਆ ਕਿ ਜੀ ਅਸੀਂ ਜਮਹੂਰੀ ਮੁਲਕ ਆ। ਭਾਰਤੀ ਮੀਡੀਆ ਸਹਾਫਤ ਨਹੀਂ ਕਰਦਾ, ਉਹ ਸਿਰਫ ਔਰ ਸਿਰਫ ਅਦਾਲਤ ਲਾਉਂਦਾ ਹੈ। ਐਂਕਰਸ ਜੱਜ ਬਣ ਕੇ ਬਹਿ ਜਾਂਦੇ ਆ, ਫੈਸਲੇ ਪਹਿਲੇ ਹੀ ਸੁਣਾ ਦਿੰਦੇ ਆ। ਔਰ ਸਭ ਤੋਂ ਜ਼ਿਆਦਾ 2025 ਦੇ ਵਿੱਚ ਜਿੰਨੇ ਇਲਜ਼ਾਮਾਤ ਪਾਕਿਸਤਾਨ ਤੇ ਲੱਗੇ ਨੇ ਨਾ, ਇਹ ਕਿਸੇ ਮੁਲਕ ਤੇ ਨਹੀਂ ਲਾਏ ਇਹਨਾਂ ਨੇ। और पाकिस्तान ने सबूत मंगे तो सबूत अगों की टका, कदी किसी मुसलमान दे उत्ते जुल्म, कदी किसी तालिबे इलम ते जुल्म, बेरोजगारी दा बुरा हाल है। मुस्तकबिल बिल्कुल खाली और तारीक पिया होया है।
ਮੈਂ ਤੁਹਾਨੂੰ ਫਿਰ ਕਹਿੰਦੀ ਪਈ ਹਾਂ ਕਿ ਇਹ ਪਰਚੀ ਦੇ ਉੱਤੇ ਲਿਖ ਕੇ ਜਿਹੜਾ ਨਾ ਉਹ ਆਪਣੇ ਕਿਤੇ ਸਾਂਭ ਕੇ ਰੱਖ ਦਿਓ। ਭਾਰਤ ਆਉਣ ਵਾਲੇ ਵਕਤ ਦੇ ਵਿੱਚ ਫਿਰ ਤਾਰੀਕੀ ਵਿੱਚ ਜਾਵੇਗਾ। ਔਰ ਇਹਦੇ ਇਦਾਰੇ ਕੀ ਕਰਦੇ ਨੇ? ਸਿਰਫ ਔਰ ਸਿਰਫ ਪਿੱਠੂ ਬਣੇ ਹੋਏ ਆ। ਕਿਹਦੇ? ਤੁਹਾਨੂੰ ਪਤਾ ਹੀ ਹੈ। ਅੱਛਾ, ਸਿਰਫ ਔਰ ਸਿਰਫ ਜਿਹੜਾ ਡੰਡਾ ਹੈ ਨਾ ਉਹ ਇਹਨਾਂ ਨੇ ਆਪੋਜੀਸ਼ਨ ਅਕਲੀਤਾਂ ਯਾਨੀ ਮੁਸਲਮਾਨਾਂ ਤੇ ਈਸਾਈਆਂ ਇਹਨਾਂ ਦੇ ਉੱਤੇ ਚਲਾਉਣਾ ਹੁੰਦਾ ਹੈ। ਠੀਕ ਹੈ, ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਾਂ, ਮੁਖਾਲਫੀਨ ਵਾਸਤੇ ਵੀ ਜਿਹੜਾ ਕਾਨੂੰਨ ਹੈ ਉਹ ਜਾਗ ਜਾਂਦਾ ਹੁੰਦਾ ਹੈ। ਠੀਕ ਹੈ, ਇਹ ਇਨਸਾਫ ਨਹੀਂ ਹੁੰਦਾ, ਇਹ ਫਿਰ ਇੰਤਕਾਮ ਬਣ ਜਾਂਦਾ ਹੈ। ਜਦੋਂ ਇਹ ਵਕਤ ਜਾਗਦਾ ਹੈ ਨਾ ਫਿਰ ਸਾਰਿਆਂ ਨੂੰ ਹਿਲਾ ਕੇ ਰੱਖ ਦਿੰਦਾ ਹੈ। ਜਮਹੂਰੀਅਤ ਜਿਹੜੀ ਹੈ ਉਹ ਅਕਸਰੀਅਤ ਦੇ ਵੋਟ ਨਾਲ ਚੱਲਦੀ ਹੈ, ਲੇਕਿਨ ਜਦੋਂ ਅਕਲੀਤਾਂ ਨੂੰ ਹੀ ਤੁਸੀਂ ਰੌਣ ਦਿਓਗੇ ਤੇ ਫਿਰ ਭਾਰਤ ਦੇ ਵਿੱਚ ਅਕਸਰੀਅਤ ਜਿਹੜੀ ਹੈ ਨਾ ਉਹਨੂੰ ਹਥਿਆਰ ਬਣਾ ਦੇਵੇਗੀ ਔਰ ਅਕਲੀਤਾਂ ਹੀ ਆਪਣੇ ਮੁਲਕ ਵਾਸਤੇ ਅਜਨਬੀ ਬਣ ਜਾਣਗੀਆਂ। ਜਦੋਂ ਉਹ ਅਕਲੀਤਾਂ ਅਜਨਬੀ ਬਣਨਗੀਆਂ ਤੇ ਮਜ਼ੀਦ ਨਫ਼ਰਤ ਵਧੇਗੀ। ਜਦੋਂ ਮਜ਼ੀਦ ਨਫ਼ਰਤ ਵਧੇਗੀ ਤੇ ਫਿਰ ਇੰਤਸ਼ਾਰ ਫੈਲੇਗਾ। ਜਦੋਂ ਇੰਤਸ਼ਾਰ ਫੈਲੇਗਾ ਤੇ ਪੂਰਾ ਹਿੰਦੁਸਤਾਨ ਜਲੇਗਾ, ਸੜੇਗਾ, ਬੜੇਗਾ ਔਰ ਦੁਨੀਆ ਫਿਰ ਤਮਾਸ਼ਾਈ ਬਣ ਕੇ ਦੇਖੇਗੀ। ਮਣੀਪੁਰ ਜਲਦਾ ਪਿਆ, ਔਰਤਾਂ ਨੂੰ ਸੜਕਾਂ ਦੇ ਉੱਤੇ ਬਰਹਨਾ ਕਰਕੇ ਲਾਸ਼ਾਂ ਜਿਹੜੀਆਂ ਉੱਥੇ ਡੇਗੀਆਂ ਨੇ ਔਰ ਦੁਨੀਆ ਨੇ ਉਹ ਵੀਡੀਓਜ਼ ਵੀ ਦੇਖੀਆਂ ਨੇ, ਲੇਕਿਨ ਭਾਰਤ ਦੇ ਵਜ਼ੀਰ ਆਜ਼ਮ ਬਿਲਕੁਲ ਖਾਮੋਸ਼ ਨੇ। ਇਹ ਖਾਮੋਸ਼ੀ ਕੋਈ ਹਾਦਸਾ ਨਹੀਂ ਹੈਗੀ, ਬਲਕਿ ਇੱਕ ਪੈਗਾਮ ਹੈ ਕਿ ਸਾਰੇ ਸ਼ਹਿਰੀ ਬਰਾਬਰ ਨਹੀਂ ਹੈਗੇ, ਸਾਰੇ ਲੋਕੀ ਭਾਰਤ ਦੇ ਬਰਾਬਰ ਨਹੀਂ ਹੈਗੇ। ਇਹ ਪੈਗਾਮ ਦਿੰਦੇ ਪਿਆ ਕਿ ਜਮਹੂਰੀਅਤ ਉਹ ਤਾਂ ਅਸੀਂ ਕਬਰਸਤਾਨ 'ਚ ਲਿਜਾ ਕੇ ਤੇ ਉਹਦਾ ਜਨਾਜ਼ਾ ਪੜ੍ਹ ਦਿੱਤਾ ਹੈ। ਇੱਥੇ ਕੋਈ ਜਮਹੂਰੀਅਤ ਨਹੀਂ ਹੈਗੀ। ਇੱਥੇ ਸਿਰਫ ਔਰ ਸਿਰਫ ਹਿੰਦੂ ਰਾਜ ਚੱਲੇਗਾ। ਇੱਥੇ ਸਿਰਫ ਹਿੰਦੂ ਰਾਸ਼ਟਰ ਜਿਹੜਾ ਹੈਗਾ ਨਾ ਉਹ ਚੱਲੇਗਾ। ਇਹਦਾ ਹਰ ਨਾਰਾ ਹੀ ਖਰ ਬੇਕਾਰ ਗਿਆ। ਪਾਰਲੀਮੈਂਟ ਜਿਹਨੂੰ ਜਮਹੂਰੀਅਤ ਦਾ ਇਹ ਮੰਦਰ ਕਹਿੰਦੇ ਆ ਨਾ ਕਿ ਪਾਰਲੀਮੈਂਟ ਤੋਂ ਜਮਹੂਰੀਅਤ ਦਾ ਮੰਦਰ ਹੈ, ਉਹ ਇੱਕ ਫੈਕਟਰੀ ਬਣੀ ਪਈ ਹੈ ਜਿੱਥੇ ਕਾਨੂੰਨ ਜਿਹੜਾ ਨਾ ਉਹ ਬਗੈਰ ਬਹਿਸ ਤੋਂ ਪਾਸ ਹੁੰਦੇ ਆ। ਆਪੋਜੀਸ਼ਨ ਦੇ ਮਾਈਕ ਬੰਦ ਕਰ ਦਿੰਦੇ ਆ, ਅਰਾਕੀਨ ਨੂੰ ਮੁਅੱਤਲ ਕਰ ਦਿੰਦੇ ਆ, ਸਵਾਲ ਪੁੱਛਣ ਤੇ ਬਾਹਰ ਕਰ ਦਿੰਦੇ ਆ। ਅਗਰ ਕਾਨੂੰਨ ਸਾਜ਼ੀ ਵਿੱਚ ਆਵਾਮੀ ਆਵਾਜ਼ ਸ਼ਾਮਲ ਨਾ ਹੋਵੇ ਤੇ ਉਹ ਕਾਨੂੰਨ ਆਵਾਮ ਵਾਸਤੇ ਨਹੀਂ ਹੁੰਦਾ, ਉਹ ਆਵਾਮ ਦੇ ਖਿਲਾਫ ਹੁੰਦਾ। ਇਹ ਗੱਲ ਯਾਦ ਰੱਖਣਾ। ਭਾਰਤ ਦੇ ਵਿੱਚ ਆਵਾਮ ਨੂੰ ਇਹ ਆਖਿਆ ਜਾਂਦਾ ਹੈ ਕਿ ਵੋਟ ਦਿਓ ਤੇ ਕੁੱਟਾਂ ਵੱਟ ਜੋ। ਸਮਝੇ? ਕੁੱਟਾਂ ਵੱਟ ਜਾਣ ਦਾ ਮਤਲਬ, ਕੁੱਟਾਂ ਵੱਟ ਜੋ ਮਤਲਬ ਖਾਮੋਸ਼ ਹੋ ਜਾਓ, ਨਹੀਂ ਤਾਂ ਤੁਹਾਡੇ ਅਸੀਂ ਟੁਕੜੇ ਟੁਕੜੇ ਕਰ ਦਿੰਦੇ। ਅੱਜ ਭਾਰਤ ਦਾ ਪੂਰੀ ਦੁਨੀਆ ਦੇ ਵਿੱਚ ਜਿਹੜੀ ਜਮਹੂਰੀਅਤ ਹੈ ਨਾ ਉਹਦਾ ਜਨਾਜ਼ਾ ਨਿਕਲਿਆ ਹੋਇਆ। ਭਾਰਤ ਦੇ ਵਿੱਚ ਸਿਰਫ ਔਰ ਸਿਰਫ ਆਮਰੀਅਤ ਰਾਜ ਹੈ। ਮੈਂ ਇੱਕ ਪਿਛਲਾ ਵਲੌਗ ਵੀ ਕੀਤਾ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਈਵਨ ਕਿ ਇਹ ਨਜ਼ਰੀਆ ਇੱਕ ਹਿੰਦੂਤਵ ਨਜ਼ਰੀਆ ਇਹਨਾਂ ਨੇ ਆਪਣੀ ਭਾਰਤੀ ਫੌਜ ਦੇ ਵਿੱਚ ਵੀ ਸ਼ਾਮਲ ਕਰਤਾ ਹੈ। ਸੱਚ ਤਾਂ ਇਹ ਹੈ ਕਿ ਜਮਹੂਰੀਅਤ ਸਿਰਫ ਔਰ ਸਿਰਫ ਬੈਲਟ ਬਾਕਸ ਦੇ ਉੱਤੇ ਹੈ ਔਰ ਰੋਜ਼ ਮਰਦੀ ਪਈ ਹੈ, ਕਤਲ ਹੁੰਦੀ ਪਈ ਹੈ। ਠੀਕ ਹੈ, ਕਿਉਂਕਿ ਜਿੱਥੇ ਦੀ ਫੌਜ ਦੇ ਵਿੱਚ ਵੀ ਇਸ ਚੀਜ਼ ਦੀ ਮੁਦਾਖਲਤ ਆ ਜਾਵੇ ਕਿ ਜਿਹੜਾ ਪਿਓਰ ਕਟਰ ਹਿੰਦੁਸਤਾਨੀ ਹੈ ਸਿਰਫ ਉਹੀ ਭਾਰਤੀ ਫੌਜ ਦੇ ਵਿੱਚ ਰਹਿ ਸਕਦਾ ਹੈ, ਬਾਕੀ ਸਾਰੇ ਫਰਕ ਨੇ। ਇਹ ਤੁਸੀਂ ਅੱਗੇ ਅੱਗੇ ਦੇਖੋ ਕਿ ਅੰਜਾਮ ਹੁੰਦਾ ਕੀ ਹੈ ਭਾਰਤ ਦਾ। ਵੈਸੇ ਯਾਨੀ ਇਹ ਭਾਰਤ ਸਮਝਦਾ ਹੈ ਕਿ ਅਸੀਂ ਯਾਨੀ ਦੂਸਰਿਆਂ ਵਾਸਤੇ, ਦੂਸਰੇ ਮੁਲਕਾਂ ਵਾਸਤੇ ਜਿਹੜਾ ਨਾ ਉਹ ਅਸੀਂ ਇੱਕ ਖੱਡਾ ਜਿਹੜਾ ਨਾ ਉਹ ਖੋਦਦੇ ਪਏ ਆ, ਲੇਕਿਨ ਉਸ ਖੱਡੇ ਵਿੱਚ ਇਹ ਆਪ ਯਾਨੀ ਆਪਣੀਆਂ ਹੀ ਲੱਤਾਂ ਨੂੰ ਛਾਂਗਦੇ ਪਏ ਆ। ਇਹ ਬਾਅਦ ਜਦੋਂ ਇਹਨਾਂ ਨੇ ਉੱਤੋਂ ਥੱਲੇ ਵੇਖਣਾ ਨਾ ਤਾਂ ਇਹਨਾਂ ਦੀਆਂ ਆਪਦੀਆਂ ਲੱਤਾਂ ਹੀ ਨਹੀਂ ਹੋਣੀਆਂ ਹੈਗੀਆਂ। ਸਾਡੇ ਬਾਰੇ 'ਚ ਆਏ ਰੋਜ਼ ਤੁਸੀਂ ਗੱਲ ਕਰਦੇ ਆ ਕਿ ਜੀ ਇਦਾਰੇ ਮੁਦਾਖਲਤ ਕਰਦੇ ਆ। ਵੈਸੇ ਤੇ ਤੁਹਾਡੇ ਇਦਾਰੇ ਕੀ ਸੱਤੂ ਪੀ ਕੇ ਸੁੱਤੇ ਪਏ ਨੇ? ਤੁਹਾਡੇ ਵੀ ਤਾਂ ਇਦਾਰੇ ਹੀ ਚਲਾਉਂਦੇ ਪਏ ਨੇ। ਉਹ ਸਾਡਾ ਮਸਲਾ ਸੀ, ਜੋ ਮਰਜ਼ੀ ਕਰੀਏ। ਤੂੰ ਮਤਲਬ ਤੈਨੂੰ ਕੀ ਪ੍ਰੋਬਲਮ ਹੈ? ਤੂੰ ਪਹਿਲੇ ਆਪਣੇ ਮਸਲਾ ਤਾਂ ਨਿਬੇੜ ਲਾ। ਤੇਰੀ ਪਹਿਲੇ ਪਾਕਿਸਤਾਨ ਤੋਂ ਜਿਹੜਾ ਨਾ ਮਿੱਟੀ ਪਲੀਤ ਹੋਈ ਹੈ, ਹੁਣ ਤੇਰੀ ਬੰਗਲਾਦੇਸ਼ ਦੇ ਕੋਲੋਂ ਹੋ ਰਹੀ ਹੈ। ਇੱਕ ਪਾਸੇ ਤੁਹਾਡਾ ਹਿੰਦੂ ਸੜ ਗਿਆ। ਵੈਸੇ ਮੈਂ ਉਹਦੀ ਮਜ਼ਮਤ ਕਰਦੀ ਹਾਂ, ਇਨਸਾਨੀਅਤ ਦੇ ਖਿਲਾਫ ਜਿਹੜਾ ਹੋਣ ਵਾਲਾ ਵਾਕਿਆ ਮੈਂ ਉਹਦੀ ਮਜ਼ਮਤ ਕਰਦੀ ਹਾਂ, ਗਲਤ ਹੈ। ਲੇਕਿਨ ਉਧਰ ਹਿੰਦੁਸਤਾਨੀ ਮਰ ਗਿਆ ਤੇ ਜਿਹੜੀ ਉਹਨੂੰ ਮਾਰ ਦਿੱਤਾ ਗਿਆ ਮੌਬ ਦੀ ਤਰਫੋਂ, ਤੇ ਜਿਹੜਾ ਦੂਜੇ ਪਾਸੇ ਕੀ ਕਹਿੰਦੇ ਨੇ ਤੁਸੀਂ ਆਏ ਰੋਜ਼ ਇਹ ਹੁਣ ਤੋਂ ਨਹੀਂ ਖੰਭਿਆਂ ਨਾਲ ਬੰਨ ਕੇ ਮੁਸਲਮਾਨਾਂ ਨੂੰ ਮਾਰਿਆ। ਹੁਣ ਈਸਾਈਆਂ ਦੇ ਨਾਲ ਮੈਂ ਪਿਛਲੇ ਵਲੌਗ 'ਚ ਤੁਹਾਨੂੰ ਦੱਸਿਆ ਕਿ ਈਸਾਈਆਂ ਨਾਲ ਜਿਹੜਾ ਸਲੂਕ ਹੁੰਦਾ ਪਿਆ ਉਹ ਦੇਖ ਲਓ। ਉਹ ਨਹੀਂ ਤੁਹਾਨੂੰ ਯਾਦ? ਪਤਾ ਹੈ ਨਾ ਕਿ ਹਿੰਦੁਸਤਾਨੀ ਅਰਨਬ ਗੋਸਵਾਮੀ ਚੀਕਾ ਮਾਰਦਾ ਪਿਆ ਸੀ ਕਿ ਹमें ये करना चाहिए, हमें वो करना चाहिए। ਤੂੰ ਵਾਲੇ ਦਿਨ ਮੇਰੇ ਕੋਲੋਂ ਆ ਗਿਆ ਨਾ ਜ਼ਰਾ ਇੱਕ, ਉੱਥੇ ਤੁਸੀਂ ਬੜਾ ਬੋਲਦੇ ਆ। ਵੈਸੇ ਸਾਨੂੰ ਸਿਖਾਉਣ ਵਾਲੇ ਮਤਲਬ ਟੁਰ ਪਏ ਪਾਕਿਸਤਾਨੀ ਕੌਮ ਨੂੰ। ਬੱਲੇ ਉਹ ਤੇਰੇ, ਤੂੰ ਇੰਨਾ ਸ਼ੇਰ ਹੋ ਗਿਆ, ਸਾਨੂੰ ਸਿਖਾਵੇਂਗਾ ਤੂੰ ਹੈਂ? अच्छा जी, ऐसा है क्या? अपने गिरबान च झांक के वेखो। ठीक है, अपने मुल्क दे विच जमहूरीयत कायम करो। जिहड़ा अखंड भारत दा जिहड़ा नारा है ना, ये विखाओ भी तो सही की अखंड भारत है जिहड़ा तुसीं तिरंगा लाई फिरदे आ। उस तिरंगे दे विच 3 रंग पाए ने, लेकिन रंग तुसीं एक ही लैके चलना चाहते हो, वो है सिर्फ और सिर्फ हिंदू दा।
ਹਿੰਦੂਇਜ਼ਮ ਲੈ ਕੇ ਚੱਲਣਾ ਚਾਹੁੰਦੇ ਆ ਤੁਸੀਂ। ਭਾਰਤ ਦੇ ਵਿੱਚ ਸ਼ਿੱਦਤ ਤੇ ਇੰਤਸ਼ਾਰ ਹਿੰਦੂਆਂ ਦੇ ਵਿੱਚ ਬਹੁਤ ਵੱਧਦਾ ਜਾ ਰਿਹਾ ਹੈ। ਇਹਦੇ ਪਿੱਛੇ ਬਹੁਤ ਸਾਰੀ ਪਲੈਨਿੰਗ ਹੈ, ਲੇਕਿਨ ਉਸ ਪਲੈਨਿੰਗ ਦਾ ਨਤੀਜਾ ਸਿਫਰ ਹੈ। ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵੀਲੌਗ ਦੇ ਵਿੱਚ। ਉਦੋਂ ਲਈ ਅੱਲਾ ਨੇ ਕੇ ਬਾਨ।